ਲੇਟੈਸਟ ਕੀ ਇਸ਼ੂ ਚੱਲ ਰਿਹਾ, ਕੀ ਅਪਡੇਟਸ ਆ, ਕੀ ਨਵਾਂ ਜਿਹੜਾ ਹੋ ਰਿਹਾ, ਉਸ ਬਾਰੇ ਚਰਚਾ ਕਰਾਂਗੇ। ਰਮਨ ਜੀ, ਸ਼ੁਰੂਆਤ ਮਾਰਕੀਟ ਦੀ ਕੰਡੀਸ਼ਨਸ ਤੋਂ ਜੇ ਕਰਦੇ ਜਾਈਏ, ਹਾਊ ਇਜ਼ ਇਟ, ਕਿੱਦਾਂ ਚੱਲ ਰਿਹਾ ਆ? ਉੱਥੇ ਹੀ ਆ, ਸਟੈਗਨੈਂਟ ਆ ਕੰਮ? ਬਿਲਕੁਲ ਰਾਜਕਰਨ, ਉੱਥੇ ਕੀ ਟਿਕਿਆ ਹੋਇਆ ਕੰਮ, ਕੋਈ ਖਾਸ ਜਿਹੜੀ ਆ ਉਹ ਚੇਂਜਸ ਨਹੀਂ ਹੈਗੀਆਂ। ਕਾਫੀ ਜਿਹੜਾ ਕੰਮ ਹੈਗਾ ਇਸ ਵੇਲੇ, ਕਾਫੀ ਕੰਪਨੀਜ਼ ਦੇ ਨਾਲ ਗੱਲ ਜਦੋਂ ਹੁੰਦੀ ਆ ਤਾਂ ਉਹ ਇਹੋ ਹੀ ਕਹਿ ਰਹੇ ਹੈਗੇ ਕਿ ਜਿਹੜੇ ਸ਼ਿਪਰਸ ਹੈਗੇ ਆ, ਸ਼ਿਪਰਸ ਨੇ ਬਹੁਤ ਘੱਟ ਜਿਹੜਾ ਆ ਰੇਟ ਜਿਹੜੇ ਕੀਤੇ ਹੋਏ ਆ ਇਸ ਵੇਲੇ, ਔਰ ਉਹਦੇ ਕਰਕੇ ਜਿਹੜਾ ਕਾਫੀ ਪ੍ਰੋਬਲਮ ਜਿਹੜੀ ਆ ਉਹ ਖੜੀ ਹੋ ਰਹੀ ਆ, ਉਹ ਖੜੀ ਹੋ ਗਈ ਆ। ਔਰ ਕਿਉਂਕਿ ਆਪਾਂ ਅੱਗੇ ਸ਼ੁਰੂ ਤੋਂ ਹੀ ਗੱਲ ਕਰਦੇ ਆ ਰਹੇ ਕਿ ਕਾਫੀ ਲੌਂਗ ਹੋ ਗਿਆ ਹੈਗਾ ਇਹ ਜਿਹੜਾ ਸਿਚੁਏਸ਼ਨ ਚੱਲ ਰਹੀ ਹੈਗੀ, ਕਾਫੀ ਲੰਮੀ ਹੋ ਗਈ ਆ, ਹੁਣ ਖਿੱਚੀ ਗਈ ਆ। ਸੋ ਜਿਹੜੇ ਆਪਣੇ ਇਸ ਵੇਲੇ ਹੈਗੇ ਇੰਡੀਪੈਂਡੈਂਟ ਓਨਰ ਆਪਰੇਟਰ ਡਰਾਈਵਰ ਐਸੋਸੀਏਸ਼ਨ ਆ, ਉਹਨਾਂ ਦੇ ਵੱਲੋਂ ਵੀ ਜਿਹੜਾ ਆ ਇਹ ਇੱਕ ਜਿਹੜਾ ਲਾਅ ਸੂਟ ਜਿਹੜਾ ਕੀਤਾ ਗਿਆ, ਜਿਹੜੇ ਕਿ ਬਰਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ, ਜਿਹੜਾ EPA ਦੇ ਉੱਤੇ, ਕਿ ਜਿੱਥੇ ਇਹ ਆਪਣੇ ਜਿਹੜੇ ਜ਼ੀਰੋ ਐਮਿਸ਼ਨ ਵਾਲੇ ਟਰੱਕ ਆ ਜਿਹੜੇ ਉਹ ਕੀਤੇ ਜਾ ਰਹੇ ਆ, ਜਿੱਥੇ ਜਿੱਦਾਂ ਕਿ ਕੈਲੀਫੋਰਨੀਆ ਦੇ ਵਿੱਚ ਕੀਤੇ ਜਾ ਰਹੇ ਆ, ਇੱਦਾਂ ਹੀ ਸਾਰੀ ਅਮਰੀਕਾ ਦੇ ਵਿੱਚ ਜਦੋਂ ਹੁਣ ਕਰਨ ਦੀ ਗੱਲ ਆਈ ਤੇ ਫਿਰ ਉਹਦੇ ਵਿੱਚ ਜਿਹੜਾ ਆ ਉਹ ਇਹ ਲਾਅ ਸੂਟ ਜਿਹੜਾ ਇਹ ਚੁੱਕਾ ਆ। ਸੋ ਉਹਦੇ ਤੇ ਵੀ ਦੇਖਦੇ ਕਿ ਕੀ ਗੱਲ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਸਾਰੀ ਗੱਲ ਬੈਠਦੀ ਹੈਗੀ ਆ। ਹੋਰ ਉਹਦੇ ਨਾਲ ਨਾਲ ਜਿਹੜੀਆਂ ਨੋਰਮਲ ਆਪਣੀ ਹੈਗੀ ਆ ਚੀਜ਼ ਚੱਲ ਰਹੀ ਆ ਕਾਫੀ। ਇੱਕ ਇੰਸਪੈਕਟਰ ਦੇ ਉੱਤੇ ਅਸੌਲਟ ਹੋਇਆ ਆ ਬਾਰਡਰ ਦੇ ਉੱਤੇ, ਮੈਕਸੀਕਨ ਸਟੇਟ ਤੇ ਸੋ ਉਹਦੇ ਤੋਂ ਬਾਅਦ ਜਿੰਨੀ ਵੀ ਆਵਾਕਾਡੋ ਦੀ ਸ਼ਿਪਮੈਂਟ ਹੈਗੀ ਆ ਉਹਦੀ ਜਿਹੜੀ ਆ ਇੰਸਪੈਕਸ਼ਨਸ ਆ ਉਹ ਸਾਰੀਆਂ ਬੰਦ ਹੋ ਚੁੱਕੀਆਂ ਆ। ਉਸ ਮਤਲਬ ਕਿ ਉਹਨੂੰ ਹੌਲਟ ਕੀਤਾ ਗਿਆ ਆ, ਸਸਪੈਂਡ ਕੀਤਾ ਗਿਆ ਆ। ਸੋ ਉਹ ਵੀ ਜਿਹੜਾ ਆ ਕਾਫੀ ਅਸਰ ਜਿਹੜਾ ਬਾਰਡਰ ਤੇ ਪੈਂਦਾ ਹੈਗਾ ਜਦੋਂ ਇੱਦਾਂ ਦੀ ਕੋਈ ਹਰਕਤ ਹੁੰਦੀ ਆ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਦੇ ਦਰਮਿਆਨ ਰਮਨ ਜੀ, ਇੱਕ ਜਿਹੜੀ ATA ਜਿਹੜੇ ਟਰਾਂਸਪੋਰਟ ਟੌਪਿਕਸ ਨਿਊਜ਼ ਵਾਲੇ ਰਿਪੋਰਟ ਕਰ ਰਹੇ ਆ ਵੀ ਜਿਹੜਾ ਟਨੇਜ ਟਰਨ ਅਰਾਊਂਡ ਆ ਉਹ ਮਈ ਮਹੀਨੇ ਦੇ ਵਿੱਚ 1.5% ਵਧਿਆ ਆ। ਸੋ ਡਜ਼ ਦੈਟ ਮੀਨ ਵੀ ਹੁਣ ਕਾਰਗੋ ਥੋੜਾ ਪਹਿਲਾਂ ਦੇ ਨਾਲੋਂ ਵਧਿਆ ਆ, ਡਿਮਾਂਡ ਥੋੜੀ ਵਧੀ ਆ? ਇਹਨੂੰ ਆਪਾਂ ਕਿੱਦਾਂ ਜਿਹੜਾ ਓਵਰਆਲ ਪੂਰੀ ਇੰਡਸਟਰੀ ਦੀ ਸਿਚੁਏਸ਼ਨ ਨੂੰ ਲੈ ਕੇ ਟਨੇਜ ਦੇ ਵਧਣ ਨੂੰ ਆਪਾਂ ਕਿੱਦਾਂ ਦੇਖਦੇ ਹਾਂ? ਹੈਲੋ, ਹਾਂਜੀ ਰਮਨ ਜੀ, ਆਵਾਜ਼ ਸੁਣ ਰਹੇ ਹੁਣ? ਹਾਂਜੀ ਹਾਂਜੀ ਹਾਂਜੀ। ਸੋ ਜਿਹੜੀ ਨਿਊਜ਼ ਹੈਗੀ ਆ ਉਹ ਜਿਹੜੀ ਇਹ ਟਨੇਜ ਹੈਗੀ ਆ ਡੈਫੀਨੇਟਲੀ ਜਿਹੜੀ ਅਪ ਜਾਂਦੀ ਆ ਉਹਦਾ ਬੈਨੀਫਿਟ ਤਾਂ ਦੇਖੋ ਹੁੰਦਾ ਆ, ਇਹ ਨਹੀਂ ਕਿ ਬੈਨੀਫਿਟ ਨਹੀਂ ਹੁੰਦਾ, ਪਰ ਜਿੰਨੀ ਕੁ ਪਰਸੈਂਟੇਜ 'ਚ ਵਧੀ ਹੈਗੀ ਉਨਾ ਕੁ ਜਿਹੜਾ ਬੈਨੀਫਿਟ ਦਿਖਣਾ ਜਾਂ ਬੈਨੀਫਿਟ ਹੋਣਾ ਉਹ ਨਾਮ ਮਾਤਰ ਦੇ ਬਰਾਬਰ ਹੋ ਜਾਂਦਾ ਹੈ। ਸੋ ਡੈਫੀਨੇਟਲੀ ਮੈਂ ਵੀ ਦੇਖ ਰਿਹਾ ਸੀਗਾ ਕਿ ਥੋੜੀ ਜਿਹੜੀ ਟਨੇਜ ਹੈਗੀ ਆ 1.5% ਟਨੇਜ ਦੀ ਇਨਕਰੀਜ਼ ਹੋਣ ਦਾ ਮਤਲਬ ਜਿਹੜਾ ਆ ਬਹੁਤ ਥੋੜਾ ਆ। ਇਹਦੇ ਨਾਲ ਕੋਈ ਓਨਾ ਖਾਸ ਜਿਹੜਾ ਫਰਕ ਆ ਉਹ ਨਹੀਂ ਪੈਣ ਵਾਲਾ ਅਜੇ, ਕਿਉਂਕਿ ਜਿੰਨੀ ਦੇਰ ਤੱਕ ਮੈਸਿਵ ਹੁਣ ਸਾਰਿਆਂ ਦੀ ਜਿਹੜੀਆਂ ਨਜ਼ਰਾਂ ਸੀਗੀਆਂ, ਸਾਡੀਆਂ ਵੀ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਸੀ ਉਹ ਇਲੈਕਸ਼ਨ ਤੇ ਟਿਕੀਆਂ ਆ। ਸਹੀ ਹੈ। ਔਰ ਇਲੈਕਸ਼ਨ ਦੇ ਵਿੱਚ ਜੋ ਵੀ ਕਿੱਦਾਂ ਦਾ, ਕਿਉਂਕਿ ਯੂਜ਼ਲੀ ਮੰਨਿਆ ਜਾ ਰਿਹਾ ਸੀਗਾ ਕਿ ਜਿੰਨੀ ਦੇਰ ਤੱਕ ਇੰਟਰਸਟ ਰੇਟ ਥੱਲੇ ਨਹੀਂ ਜਾਂਦੇ ਜਾਂ ਕੁਛ ਇੱਦਾਂ ਦਾ ਕੰਮ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜੀ ਆ ਕੋਈ ਜ਼ਿਆਦਾ ਖਾਸ ਫਰਕ ਪੈਣ ਵਾਲਾ ਨਹੀਂ ਹੈਗਾ। ਔਰ ਜਿਹੜੀ ਇਕੋਨਮੀ ਹੈਗੀ ਆ ਉਹ ਬਿਲਕੁਲ ਇਸ ਵੇਲੇ ਜਿਹੜੇ ਲੋਕੀ ਉਹ ਡਰੇ ਹੋਏ ਆ ਔਰ ਹਰ ਇੱਕ ਬੰਦਾ ਸੇਵਿੰਗ ਵੱਲ ਨੂੰ ਗੱਲ ਕਰ ਰਿਹਾ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ? ਜੀ ਬਿਲਕੁਲ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਫॉर ਹਾਇਰ ਟਰੱਕ ਟਨੇਜ 3.6% ਮਈ ਦੇ ਵਿੱਚ ਵਧੀ ਹੈਗੀ ਆ। ਅਪ੍ਰੈਲ ਦੇ ਵਿੱਚ ਇਹ ਕਾਫੀ ਘਟੀ ਸੀਗੀ। ਜੋ ATA ਦੇ ਚੀਫ ਇਕੋਨੋਮਿਸਟ ਬੌਬ ਕਸਟੈਲੋ ਆ, ਉਹਨਾਂ ਨੇ ਦੱਸਿਆ ਆ, ਕਹਿੰਦੇ ਵੀ ਈਵਨ ਦੋ ਅਸੀਂ ਫਰੇਟ ਦੇ ਵਿੱਚ ਥੋੜਾ ਇਨਕਰੀਜ਼ ਦੇਖ ਰਹੇ ਹੈਗੇ ਆ, ਖਾਸ ਕਰਕੇ ਮੈਮੋਰੀਅਲ ਡੇ ਹੌਲੀਡੇ ਦੇ ਦੌਰਾਨ ਇਹ ਕਾਫੀ ਹੋਇਆ ਸੀ, ਪਰ ਇਹ ਬਹੁਤ ਅਰਲੀ ਹੋਊਗਾ ਦੱਸਣਾ ਵੀ ਜਿਹੜੀ ਰਿਕਵਰੀ ਆ ਉਹ ਸ਼ੁਰੂ ਹੋ ਗਈ ਆ। ਸੋ ਇੰਨੀ ਜਲਦੀ ਨਹੀਂ ਕਹਿੰਦੇ ਵੀ ਇਹ ਲੱਗਦਾ ਵੀ ਜਿਹੜੀ ਰਿਕਵਰੀ ਆ ਉਹ ਸ਼ੁਰੂ ਹੋ ਗਈ ਹੈਗੀ ਆ। ਸੋ ਇਹ ਇੱਕ ਜਿਹੜੀ ਹੋਰ ਹੀ ਨਾਲ ਆ ਲਿੰਪ ਮੋਡ, US ਟਰੱਕਿੰਗ ਮਾਰਕੀਟ ਕਹਿੰਦੇ ਵੀ ਲਿੰਪ ਮੋਡ ਦੇ ਵਿੱਚ ਸਟਕ ਹੋਈ ਪਈ ਆ ਤੇ ਕਹਿੰਦੇ ਵੀ ਇਹ 2024 'ਚ ਇਦਾਂ ਹੀ ਜਿਹੜੀ ਉਹ ਚੱਲੇਗੀ।
ਸੋ ਲਿੰਪ ਮੋਡ ਕੀ ਹੁੰਦਾ ਆ ਰਮਨ ਜੀ, ਇਹ ਜੇ ਆਪਾਂ ਟਰੱਕਿੰਗ ਇੰਡਸਟਰੀ ਦੇ ਹਿਸਾਬ ਦੇ ਨਾਲ ਗੱਲ ਕਰਦੇ ਹਾਂ ਤਾਂ? ਲਿੰਪ ਮੋਡ ਹੈ ਕਿ ਜਦੋਂ ਤੁਸੀਂ ਕਹਿੰਦੇ ਹੁੰਦੇ ਆ ਕਿ ਇੰਡਸਟਰੀ ਜਿਹੜੀ ਆ ਉਹ ਹਰਟ ਹੋਈ ਆ, ਲੰਗੜਾ ਕੇ ਤੁਰ ਰਹੀ ਆ, ਔਰ ਇਸ ਮੋਡ ਦੇ ਵਿੱਚ ਜਿਹੜਾ ਆਹ ਸਾਲ ਆ ਸੋਚਿਆ ਜਾ ਰਿਹਾ ਸੀਗਾ ਕਿ ਜਦੋਂ ਆਪਣਾ ਪ੍ਰੋਡਿਊਸ ਸੀਜ਼ਨ ਸ਼ੁਰੂ ਹੁੰਦਾ ਆ, ਸਾਰਾ ਕੁਝ ਸ਼ੁਰੂ ਹੁੰਦਾ ਆ, ਤੇ ਉਹਦੇ ਨਾਲ ਤੁਹਾਡੀਆਂ ਜਿਹੜੀਆਂ ਚੀਜ਼ਾਂ ਸਾਰੀਆਂ ਉਹ ਮੂਵ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪ੍ਰੋਡਿਊਸ ਵਾਲੇ ਪਾਸੇ ਚਲੇ ਜਾਂਦੇ, ਬਾਕੀ ਜਿਹੜੇ ਬੰਦੇ ਆ ਉਹਨਾਂ ਦੇ ਲਈ ਕੰਮ ਜਿਹੜਾ ਠੀਕ ਹੋ ਜਾਂਦਾ। ਪਰ ਮੋਸਟਲੀ ਜਿਹੜਾ ਇਸ ਵੇਲੇ ਹੈਗਾ ਉਹ ਨਹੀਂ ਹੋ ਰਿਹਾ, ਉੱਦਾਂ ਨਹੀਂ ਹੋਇਆ ਹੈਗਾ। ਸੋ ਇੰਡਸਟਰੀ ਜਿਹੜੀ ਆ ਬੜੇ ਲੰਮੇ ਸਮੇਂ ਤੋਂ ਉਸੇ ਮੋਡ 'ਚ ਚੱਲ ਰਹੀ ਹੈਗੀ ਆ, ਜਿੱਥੇ ਕਿ ਤੁਸੀਂ ਆਪਾਂ ਪਿਛਲੇ ਸਾਲ ਵੀ ਦੇਖਿਆ ਸੀਗਾ, ਪਿਛਲੇ ਸਾਲ ਵੀ ਆਪਾਂ ਕਹਿ ਰਹੇ ਸੀ ਕਿ ਫਸਟ ਕੁਆਟਰ ਜਾਂ ਸੈਕਿੰਡ ਕੁਆਟਰ ਦੇ ਵਿੱਚ ਆਪਾਂ ਸਟਾਰਟ ਹੋ ਜਾਣਾ ਆ। ਹੁਣ ਸੈਕਿੰਡ ਕੁਆਟਰ ਵੀ ਖਤਮ ਹੋ ਚੱਲਿਆ, ਤੇ ਸੈਕਿੰਡ ਕੁਆਟਰ ਦੇ ਖਤਮ ਹੋਣ ਤੋਂ ਬਾਅਦ ਵੀ ਆਪਾਂ ਸਿਚੁਏਸ਼ਨ ਉੱਥੇ ਹੀ ਆ। ਸੋ ਜਿਹੜਾ ਥਰਡ ਕੁਆਟਰ ਆ ਉਹ ਥੋੜਾ ਜਿਹਾ ਮੱਠਾ ਹੁੰਦਾ ਆ, ਔਰ ਚੌਥੇ ਕੁਆਟਰ ਦੇ ਵਿੱਚ ਜਿਹੜਾ ਆਪਣਾ ਕੰਮ ਸ਼ੁਰੂ ਹੁੰਦਾ, ਫਿਰ ਆਪਣੇ ਜਿਹੜੀਆਂ ਛੁੱਟੀਆਂ ਦਾ ਜਾਂ ਤਿਉਹਾਰਾਂ ਦਾ ਕੰਮ ਸ਼ੁਰੂ ਹੁੰਦਾ ਆ, ਹੈ ਨਾ, ਹੌਲੀਡੇ ਸੀਜ਼ਨ ਸ਼ੁਰੂ ਹੁੰਦਾ ਆ, ਤੇ ਉਹਦੇ ਕਰਕੇ ਜਿਹੜੀ ਆ ਉਹ ਤੇਜ਼ੀ ਦੇਖੀ ਜਾ ਸਕਦੀ ਆ। ਸੋ ਹੁਣ ਜਿਹੜਾ ਥਰਡ ਕੁਆਟਰ ਹੈਗਾ ਉਹ ਤਾਂ ਬਿਲਕੁਲ ਡੈਫੀਨੇਟਲੀ ਇਸ ਵੇਲੇ ਸਲੋ ਆ।